बिस्मिल्लाहिर्रहमानिर्रहीम, अस्सलाम वालेकुम। मैं थोड़ी मेजबान शुमाइला न्याज और तुसी देख रहे हो मेरे पीछे 360 डिजिटल। बिल्कुल 360 डिजिटल पंजाबी ਦੇ ਉੱਤੇ ਇਹ ਜਿਹੜੀ ਚੀਜ਼ ਮੈਂ ਲਿਖ ਰਹੀ ਹਾਂ, ਇੰਡੀਆ ਦੀ, ਭਾਰਤ ਦੀ ਭਵਿੱਖਬਾਣੀ ਤੇ ਭਾਰਤ ਦੀ ਕੁੰਡਲੀ, ਇਹਦਾ ਕਰਾਂਗੇ ਖੁਲਾਸਾ 360 डिजिटल पंजाबी। एक बार फिर तुसी देखना ना भूलियो 360 डिजिटल पंजाबी विच फड़ाक कढांगे इंडिया। खास करके इस वीडियो ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਇੱਕ ਪ੍ਰੋਪੇਗੈਂਡਾ ਬਹੁਤ ਹੀ ਬੁਰੀ ਤਰ੍ਹਾਂ ਪੈਨੀਟ੍ਰੇਟ ਕਰਦਾ ਪਿਆ ਪਾਕਿਸਤਾਨ ਦੇ ਵਿੱਚ। ਉਹ ਹੈਗਾ ਨਫ਼ਰਤ ਫੈਲਾਓ ਕਿਹਦੇ ਬਾਰੇ ਚ, ਪੰਜਾਬੀ ਦੇ ਬਾਰੇ ਚ ਔਰ ਪਠਾਨ ਦੇ ਬਾਰੇ ਚ, ਯਾਨੀ ਪਖਤੂਨ ਕੌਮ ਦੇ ਬਾਰੇ ਚ। ਪੰਜਾਬੀਆਂ ਦੇ ਵਿੱਚ ਨਫ਼ਰਤ ਪਾਓ ਔਰ ਪਖਤੂਨਾਂ ਦੇ ਵਿੱਚ ਪੰਜਾਬੀਆਂ ਦੇ ਬਾਰੇ ਚ ਨਫ਼ਰਤ ਪਾਓ। ਤਾਰੀਖ ਚੋਂ ਕਿ ਵੇਖੋ ਤੇ ਤਾਰੀਖ ਇਸ ਚੀਜ਼ ਦੀ ਗਵਾਹ ਹੈ, ਦੋਨੋਂ ਕੌਮਾਂ ਹੀ ਬਹੁਤ ਬਹਾਦਰ ਨੇ ਔਰ ਦੋਨਾਂ ਦੇ ਆਪਸ ਜਿਹੜੇ ਤਾਲੁਕਾਤ ਨੇ ਉਹ ਤਾਰੀਖੀ ਨੇ। ਪਾਕਿਸਤਾਨ ਦੀ ਬਹਾਦਰੀ ਦੀ एक बेमिसाल ਜਿਹੜਾ ਨਾ ਉਹ ਮਿਸਾਲ ਕਾਇਮ ਕਰਦੀ ਹੈ ਇਹ ਪਖਤੂਨ ਕੌਮ ਜਿਹੜੀ ਹੈ। ਸਾਡੇ ਬਾਰੇ ਚ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਉਹ ਕਦੀ ਹੋ ਹੀ ਨਹੀਂ ਸਕਦੀ। ਮੇਰੇ ਆਪਣੇ ਹਲਕਾ ਹਿਬਾਬ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪਖਤੂਨ ਨੇ ਔਰ ਸਾਡੇ ਪੰਜਾਬੀਆਂ ਦੇ ਵਿੱਚ ਅਗਰ ਕੋਈ ਪਖਤੂਨ ਭੈਣ ਭਰਾ ਹੁੰਦਾ ਹੈ ਜਾਂ ਕੋਈ ਦੋਸਤ ਹੁੰਦਾ ਹੈ ਤੇ ਉਹਦੇ ਬਾਰੇ ਚ ਇਹੀ ਚੀਜ਼ ਹੁੰਦੀ ਹੈ ਕਿ ਕਾਬਲੇ ਫਖਰ ਉਸ ਚੀਜ਼ ਨੂੰ ਸਮਝਿਆ ਜਾਂਦਾ ਹੈ, ਉਹਦੀ ਦੋਸਤੀ ਨੂੰ ਕਾਬਲੇ ਫਖਰ ਸਮਝਿਆ ਜਾਂਦਾ ਹੈ। ਇਹ ਦੁਸ਼ਮਣ ਜਿਹੜਾ ਪ੍ਰੋਪੇਗੈਂਡਾ ਕਰਦਾ ਹੈ ਬਲੋਚਿਸਤਾਨ ਦੇ ਬਾਰੇ ਚ, ਬਲੋਚੀਆਂ ਦੇ ਬਾਰੇ ਚ, ਪੰਜਾਬੀਆਂ ਦੇ ਕਰਕੇ ਨਫ਼ਰਤ ਫੈਲਾ ਦਿੱਤੀ, ਹੁਣ ਪਖਤੂਨਾਂ ਦੇ ਕਰਕੇ ਪਖਤੂਨ ਕੌਮ ਦੇ ਵਿੱਚ ਪੰਜਾਬੀਆਂ ਦੇ ਬਾਰੇ ਚ ਨਫ਼ਰਤ ਫੈਲਾ ਦਿੱਤੀ। और खास करके ਜਿਹੜੀ ਇਸਲਾਮਾਬਾਦ ਦੀ ਇੱਕ ਨਾਕਾਮ ਕਾਲ ਜਿਹੜੀ ਦਿੱਤੀ ਗਈ ਉਹ ਨਾਕਾਮ ਕਾਲ ਹੋ ਗਈ। ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ। ਪ੍ਰੋਪੇਗੈਂਡਾ ਇਹ ਕੀਤਾ ਜਾ ਰਿਹਾ ਕਿ ਜੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪਖਤੂਨ ਸੀ ਸਿਰਫ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ। ਬਿਲਕੁਲ ਇਦਾਂ ਨਹੀਂ ਹੈਗਾ। ਉਹਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪੰਜਾਬੀ ਵੀ ਨੇ, ਹਰ ਕੌਮ ਤੋਂ ਤਾਲੁਕ ਰੱਖਦੇ। ਲੇਕਿਨ ਇਹ ਵਾਲੀ ਗੱਲ ਕਰਨਾ ਕਿ ਸਿਰਫ ਔਰ ਸਿਰਫ ਨਫ਼ਰਤ ਫੈਲਾਉਣ ਦੇ ਕਰਕੇ ਹੀ ਹੈ, ਹੋਰ ਇਹਦਾ ਕੋਈ ਵੀ ਏਜੰਡਾ ਨਹੀਂ ਹੈਗਾ। ਪਾਕਿਸਤਾਨੀ ਫੌਜ ਦੀ ਗੱਲ ਕਰੀਏ ਤੇ ਪਾਕ ਫੌਜ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ, ਬਹੁਤ ਸਾਰੇ ਐਸੇ ਜਨਰਲਸ ਨੇ, ਬਹੁਤ ਸਾਰੇ ਸਿਪਾਹੀ ਨੇ ਜਿਹੜੇ ਪਖਤੂਨ ਨੇ। ਪੰਜਾਬੀ ਔਰ ਪਖਤੂਨ ਇਹ ਬਿਲਕੁਲ ਇੱਕ ਅਟੂਟ ਰਿਸ਼ਤਾ ਹੈ। बिस्मिल्लाहिर्रहमानिर्रहीम, अस्सलाम वालेकुम नाज़रीन, तुसी देख रहे हो 360 डिजिटल पंजाबी और मैं हाँ थोड़ी मेज़बान शुमाइला न्याज। मैं इस वेले हजे अपने स्टूडियो च मौजूद नहीं हैगी। खास करके इस वीडियो ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਇੱਕ ਪ੍ਰੋਪੇਗੈਂਡਾ ਬਹੁਤ ਹੀ ਬੁਰੀ ਤਰ੍ਹਾਂ ਪੈਨੀਟ੍ਰੇਟ ਕਰਦਾ ਪਿਆ ਪਾਕਿਸਤਾਨ ਦੇ ਵਿੱਚ। ਉਹ ਹੈਗਾ ਨਫ਼ਰਤ ਫੈਲਾਓ ਕਿਹਦੇ ਬਾਰੇ ਚ, ਪੰਜਾਬੀ ਦੇ ਬਾਰੇ ਚ ਔਰ ਪਠਾਨ ਦੇ ਬਾਰੇ ਚ, ਯਾਨੀ ਪਖਤੂਨ ਕੌਮ ਦੇ ਬਾਰੇ ਚ। ਪੰਜਾਬੀਆਂ ਦੇ ਵਿੱਚ ਨਫ਼ਰਤ ਪਾਓ ਔਰ ਪਖਤੂਨਾਂ ਦੇ ਵਿੱਚ ਪੰਜਾਬੀਆਂ ਦੇ ਬਾਰੇ ਚ ਨਫ਼ਰਤ ਪਾਓ। ਤਾਰੀਖ ਚੋਂ ਕਿ ਵੇਖੋ ਤੇ ਤਾਰੀਖ ਇਸ ਚੀਜ਼ ਦੀ ਗਵਾਹ ਹੈ, ਦੋਨੋਂ ਕੌਮਾਂ ਹੀ ਬਹੁਤ ਬਹਾਦਰ ਨੇ ਔਰ ਦੋਨਾਂ ਦੇ ਆਪਸ ਜਿਹੜੇ ਤਾਲੁਕਾਤ ਨੇ ਉਹ ਤਾਰੀਖੀ ਨੇ। ਤਾਰੀਖ ਦੇ ਵਿੱਚ ਬੇਸ਼ੁਮਾਰ ਐਸੇ ਵਾਕਿਆਤ ਪਏ ਨੇ ਜਿਹੜਾ ਕਿ ਪੰਜਾਬੀ ਔਰ ਪਖਤੂਨ ਕੌਮ ਦੀ ਮੁਹੱਬਤ ਦੀ ਆਕਾਸ਼ੀ ਕਰਦੇ। ਅੱਛਾ, ਅਮੂਮੀ ਤੌਰ ਤੇ ਰਵਾਇਤ ਦੇ ਵਿੱਚ ਇਹ ਗੱਲ ਕਿਤਾਬਾਂ 'ਚ ਨਹੀਂ ਹੈਗੀ, ਲੇਕਿਨ ਇੱਕ ਆਮ ਆਵਾਮੀ ਰਵਾਇਤ ਹੈ ਕਿ ਜਨਰਲ ਅਯੂਬ ਖਾਨ ਜਿਹੜੇ ਨੇ ਉਹ ਕਿਸੇ ਮਗਰਬੀ ਮੁਲਕ ਗਏ ਸੀ ਜਾਂ ਭਾਰਤ ਗਏ ਸੀ ਤੇ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਜੀ ਤੁਹਾਡੇ ਕੋਲੇ ਪਾਕਿਸਤਾਨ ਦੇ ਵਿੱਚ ਕੀ ਹੈ, ਤੇ ਜਨਰਲ ਅਯੂਬ ਖਾਨ ਨੇ ਆਖਿਆ ਸੀ ਕਿ ਮੇਰੇ ਕੋਲੇ ਬੜੀ ਬਹਾਦਰ ਕੌਮ ਹੈ, ਬੜੀ ਗਯੂਰ ਕੌਮ ਹੈ ਔਰ ਖਾਸ ਕਰਕੇ ਪਖਤੂਨ ਕੌਮ ਨੂੰ ਬਾਕਾਇਦਾ ਤੌਰ ਤੇ ਵਾਜ਼ਿਹ ਕੀਤਾ ਗਿਆ ਔਰ ਪਾਕਿਸਤਾਨ ਦੀ ਬਹਾਦਰੀ ਦੀ ਇੱਕ ਬੇਮਿਸਾਲ ਜਿਹੜਾ ਨਾ ਉਹ ਮਿਸਾਲ ਕਾਇਮ ਕਰਦੀ ਹੈ ਇਹ ਪਖਤੂਨ ਕੌਮ ਜਿਹੜੀ ਹੈ। ਸਾਡੇ ਬਾਰੇ 'ਚ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਉਹ ਕਦੀ ਹੋ ਹੀ ਨਹੀਂ ਸਕਦੀ। ਮੇਰੇ ਆਪਣੇ ਹਲਕਾ ਹਿਬਾਬ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪਖਤੂਨ ਨੇ ਔਰ ਸਾਡੇ ਪੰਜਾਬੀਆਂ ਦੇ ਵਿੱਚ ਅਗਰ ਕੋਈ ਪਖਤੂਨ ਭੈਣ ਭਰਾ ਹੁੰਦਾ ਹੈ ਜਾਂ ਕੋਈ ਦੋਸਤ ਹੁੰਦਾ ਹੈ ਤੇ ਉਹਦੇ ਬਾਰੇ 'ਚ ਇਹੀ ਚੀਜ਼ ਹੁੰਦੀ ਹੈ ਕਿ ਕਾਬਲੇ ਫਖਰ ਉਸ ਚੀਜ਼ ਨੂੰ ਸਮਝਿਆ ਜਾਂਦਾ ਹੈ, ਉਹਦੀ ਦੋਸਤੀ ਨੂੰ ਕਾਬਲੇ ਫਖਰ ਸਮਝਿਆ ਜਾਂਦਾ ਹੈ। ਇਹ ਦੁਸ਼ਮਣ ਜਿਹੜਾ ਪ੍ਰੋਪੇਗੈਂਡਾ ਕਰਦਾ ਹੈ ਬਲੋਚਿਸਤਾਨ ਦੇ ਬਾਰੇ 'ਚ, ਬਲੋਚੀਆਂ ਦੇ ਬਾਰੇ 'ਚ, ਪੰਜਾਬੀਆਂ ਦੇ ਕਰਕੇ ਨਫ਼ਰਤ ਫੈਲਾ ਦਿੱਤੀ, ਹੁਣ ਪਖਤੂਨਾਂ ਦੇ ਕਰਕੇ ਪਖਤੂਨ ਕੌਮ ਦੇ ਵਿੱਚ ਪੰਜਾਬੀਆਂ ਦੇ ਬਾਰੇ 'ਚ ਨਫ਼ਰਤ ਫੈਲਾ ਦਿੱਤੀ, ਇਹ ਕਦੇ ਵੀ ਪ੍ਰੋਪੇਗੈਂਡਾ ਕਾਮਯਾਬ ਨਹੀਂ ਹੋ ਸਕਦਾ। ਔਰ ਖਾਸ ਕਰਕੇ ਜਿਹੜੀ ਇਸਲਾਮਾਬਾਦ ਦੀ ਇੱਕ ਨਾਕਾਮ ਕਾਲ ਜਿਹੜੀ ਦਿੱਤੀ ਗਈ ਉਹ ਨਾਕਾਮ ਕਾਲ ਹੋ ਗਈ। ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ। ਪ੍ਰੋਪੇਗੈਂਡਾ ਇਹ ਕੀਤਾ ਜਾ ਰਿਹਾ ਕਿ ਜੀ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪਖਤੂਨ ਸੀ ਸਿਰਫ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ। ਬਿਲਕੁਲ ਇਦਾਂ ਨਹੀਂ ਹੈਗਾ। ਉਹਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪੰਜਾਬੀ ਵੀ ਨੇ, ਹਰ ਕੌਮ ਤੋਂ ਤਾਲੁਕ ਰੱਖਦੇ। ਲੇਕਿਨ ਇਹ ਵਾਲੀ ਗੱਲ ਕਰਨਾ ਕਿ ਸਿਰਫ ਔਰ ਸਿਰਫ ਨਫ਼ਰਤ ਫੈਲਾਉਣ ਦੇ ਕਰਕੇ ਹੀ ਹੈ, ਹੋਰ ਇਹਦਾ ਕੋਈ ਵੀ ਏਜੰਡਾ ਨਹੀਂ ਹੈਗਾ। ਦੂਸਰਾ, ਅਗਰ ਪਾਕਿਸਤਾਨੀ ਫੌਜ ਦੀ ਗੱਲ ਕਰੀਏ ਤੇ ਪਾਕ ਫੌਜ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ, ਬਹੁਤ ਸਾਰੇ ਐਸੇ ਜਨਰਲਸ ਨੇ, ਬਹੁਤ ਸਾਰੇ ਸਿਪਾਹੀ ਨੇ ਜਿਹੜੇ ਪਖਤੂਨ ਨੇ। ਪੰਜਾਬੀ ਔਰ ਪਖਤੂਨ ਇਹ ਬਿਲਕੁਲ ਇੱਕ ਅਟੂਟ ਰਿਸ਼ਤਾ ਹੈ। ਦੁਸ਼ਮਣ ਚਾਹੇ ਜਿੰਨੀ ਮਰਜ਼ੀ ਸਾਜ਼ਿਸ਼ ਕਰ ਲਵੇ ਲੇਕਿਨ ਇਹ ਰਿਸ਼ਤਾ ਕਦੀ ਵੀ ਜਿਹੜਾ ਨਾ ਉਹ ਟੁੱਟ ਨਹੀਂ ਸਕਦਾ। ਸੋ ਮੈਂ ਇਹੀ ਕਹਾਂਗੀ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੇ ਪ੍ਰੋਪੇਗੈਂਡਾ ਕਰਦੇ ਪਏ ਨੇ ਜਾਂ ਪੰਜਾਬੀਆਂ ਦੇ ਵਿੱਚ ਪਠਾਨਾਂ ਨੂੰ ਲੈ ਕੇ ਨਫ਼ਰਤ ਪੈਦਾ ਕਰਦੇ ਪਏ ਨੇ, ਉਹਨਾਂ ਨੂੰ ਇਹ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ ਹੈਗੀ। ਮੇਰੇ ਖਿਆਲ 'ਚ ਜਿੰਨੇ ਵੀ ਲੋਕ ਦੇਖਦੇ ਪਏ ਨੇ, ਅਗਰ ਤੁਸੀਂ ਦੇਖੋ ਤੇ
ਮੇਰੇ ਇਵਨ ਕਿ ਮੇਰੇ ਏਰੀਆ ਦੇ ਵਿੱਚ, ਮੇਰੀ ਗਲੀ ਦੇ ਵਿੱਚ, ਮੇਰੇ ਮੁਹੱਲੇ ਦੇ ਵਿੱਚ ਜਿਹੜਾ ਨਾ ਉਹ ਇੱਕ ਪਖਤੂਨ ਫੈਮਿਲੀ ਹੈ। ਪਤਾ ਹੀ ਨਹੀਂ ਚੱਲਦਾ ਕਿ ਜੀ ਉਹ ਪਖਤੂਨ ਹੈ। ਮਤਲਬ ਪੰਜਾਬੀਆਂ ਦੇ ਨਾਲ ਰਲ ਮਿਲ ਕੇ ਬੜੇ ਅੱਛੇ ਤਰੀਕੇ ਨਾਲ ਰਹਿੰਦੇ। ਫੈਸਲਾਬਾਦ ਦੇ ਵਿੱਚ ਬਹੁਤ ਸਾਰੇ ਪਖਤੂਨ ਰਹਿੰਦੇ ਨੇ। ਆ ਲਾਹੌਰ ਦੀਆਂ ਮਾਰਕੀਟਾਂ ਭਰੀਆਂ ਪਈਆਂ ਨੇ, ਪਖਤੂਨ ਕਾਰੋਬਾਰ ਕਰਦੇ ਨੇ, ਕੋਈ ਨਫ਼ਰਤ ਨਹੀਂ ਹੈਗੀ। ਕਰਾਚੀ ਭਰਿਆ ਪਿਆ, ਪਖਤੂਨ ਕੌਮ ਹੈ, ਕਾਰੋਬਾਰ ਕਰਦੀ ਹੈ, ਕੋਈ ਨਫ਼ਰਤ ਨਹੀਂ ਹੈਗੀ। ਹਰ ਚੀਜ਼ ਜਿਹੜੀ ਹੈ, ਮਤਲਬ ਦੇਖੋ ਮੈਂ ਪਹਿਲੇ ਹੀ ਗੱਲ ਕੀਤੀ ਹੈ ਕਿ ਸਾਰੀਆਂ ਕੌਮਾਂ ਇਹ ਪਾਕਿਸਤਾਨ ਦੀ ਖੂਬਸੂਰਤੀ ਦੀ ਇੱਕ ਬੁਨਿਆਦ ਬਣਦੀਆਂ ਹੈ। ਇਹ ਸਾਰੀਆਂ ਕੌਮਾਂ ਜਦੋਂ ਰਲਦੀਆਂ ਤੇ ਇੱਕ ਗੁਲਦਸਤਾ ਬਣਦਾ ਹੈ, ਔਰ ਉਹ ਗੁਲਦਸਤਾ ਹੀ ਜਿਹੜਾ ਨਾ ਉਹ ਪਾਕਿਸਤਾਨ ਦੀ ਇੱਕ ਖੂਬਸੂਰਤੀ ਹੈ, ਉਹਦੀ ਦਲੇਰੀ ਹੈ, ਉਹਦੀ ਬਹਾਦਰੀ ਹੈ। ਔਰ ਹਰ ਕੌਮ ਦੇ ਆਪਣੀ ਸਕਾਫਤ ਹੁੰਦੀ ਹੈ, ਹਰ ਕੌਮ ਦੀ ਆਪਣੀ ਤਾਰੀਖ ਹੁੰਦੀ ਹੈ। ਔਰ ਤੁਸੀਂ ਤਾਰੀਖ ਚੁੱਕ ਕੇ ਵੇਖੋ ਤੇ ਪੰਜਾਬੀ ਔਰ ਪਠਾਨ ਤਾਰੀਖ ਜਿਹੜੀ ਹੈ ਇਹ ਸਾਰੇ ਫਹਿਰਿਸਤ ਨਜ਼ਰ ਆਏਗੀ, ਤੁਹਾਨੂੰ ਬੜੀ ਨੁਮਾਇਆ ਨਜ਼ਰ ਆਏਗੀ। ਸੋ ਮੈਂ ਆਪਣੀ ਇਸ ਵੀਡੀਓ ਦੇ ਜ਼ਰੀਏ ਇਹੀ ਚੀਜ਼ ਕਹਿਣਾ ਚਾਹਾਂਗੀ ਕਿ ਜੋ ਇੱਕ ਮਖਸੂਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਨਾ ਦੁਸ਼ਮਣ ਦੇ ਕਰਕੇ, ਉਹਦੇ ਬਣਾਏ ਹੋਏ ਪ੍ਰੋਪੇਗੈਂਡੇ ਦੇ ਮੁਤਾਬਕ ਕਿ ਪਖਤੂਨ ਔਰ ਪੰਜਾਬੀ ਵਿੱਚ ਨਫ਼ਰਤ ਪੈਦਾ ਕੀਤੀ ਜਾਵੇ, ਇਹ ਕਦੇ ਵੀ ਨਹੀਂ ਹੋ ਸਕਦਾ। ਔਰ ਤੁਹਾਡੇ ਨਾਲ ਜਿਹੜਾ ਮੁਲਾਕਾਤ ਹੋਏਗੀ ਅਗਲੇ ਵੀਲੌਗ ਦੇ ਵਿੱਚ, ਉਦੋਂ ਲਈ ਆਪਣਾ ਬਹੁਤ ਖਿਆਲ ਰੱਖਿਓ। ਅੱਲਾ ਨਿਗਹਿਬਾਨ।